5 ਅਗਸਤ 2019 ਨੂੰ ਆਲਮੋਸਟ 5 ਸਾਲ ਪਹਿਲਾਂ ਭਾਰਤੀ ਪਾਰਲੀਮੈਂਟ ਨੇ ਅਮਿਤ ਸ਼ਾਹ ਮੋਦੀ ਨੇ ਉਹਦਾ ਉਡਾਤਾ ਆਰਟੀਕਲ 370-35 ਏ ਸੂਬੇ ਦਾ ਵਜੂਦ ਵੀ ਖੜਾ ਕਰਤਾ। 2019 ਤੋਂ 2023 ਤੱਕ ਜਿਹੜਾ ਸੁਪਰੀਮ ਕੋਰਟ ਨੇ ਹਾਲਾਂਕਿ 100 ਤੋਂ ਜ਼ਿਆਦਾ ਪਟੀਸ਼ਨਾਂ ਨਵੰਬਰ 2023 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ। ਉਹਨੇ ਕਿਹਾ ਜੀ ਇਹ ਬਿਲਕੁਲ ਕਨਸਟੀਟਿਊਸ਼ਨ ਦੇ ਮੁਤਾਬਕ ਹੋਇਆ, ਇਹ ਰਾਈਟਸ ਤੇ ਟੈਂਪਰੇਰੀ ਪ੍ਰੋਵੀਜ਼ਨ ਸੀ। ਸੁਪਰੀਮ ਕੋਰਟ dismisses pleas to review article 370 judgment। ਕਈਆਂ ਨੂੰ ਆਸ ਸੀ ਕਿ ਸ਼ਾਇਦ ਸੁਪਰੀਮ ਕੋਰਟ ਉਹਨੂੰ ਰੀਡੂ ਨਹੀਂ ਕਰੇਗਾ, ਪਰ ਇਹ ਇੰਡੀਆ ਦੇ ਗਵਰਨਮੈਂਟ ਤੇ ਪ੍ਰਵੇਲ ਕਰੇਗਾ ਕਿ ਵੀ ਉਹਨੂੰ ਸੂਬੇ ਦਾ ਦਰਜਾ ਦਿਓ ਵਾਪਸ। ਲਦਾਖ ਤਾਂ ਤੁਸੀਂ ਬਣਾ ਹੀ ਦਿੱਤਾ ਯੂਨੀਅਨ ਟੈਰੀਟਰੀ, ਔਰ ਇਲੈਕਸ਼ਨਾਂ ਕਰਾਓ। ਸੁਪਰੀਮ ਕੋਰਟ ਨੇ ਉਹ ਵੀ ਨਾ ਕਰਤੀ। ਉਹਨਾਂ ਨੇ ਵੀ ਕਿਹਾ ਵੀ ਠੀਕ ਹੈ, ਹੁਣ ਕੋਈ ਦਿਨ ਐਸਾ ਨਹੀਂ ਗੁਜ਼ਰਿਆ ਹੁੰਦਾ, 2-3 ਦਿਨ ਪਹਿਲਾਂ ਵੀ ਸੀ ਕਿ ਰਾਜਸਥਾਨ ਦੇ ਕਪਲ ਨੂੰ ਗੋਲੀਆਂ ਨਾਲ ਉਹਨਾਂ ਨੇ ਭੁੰਨਿਆ। ਜਦੋਂ ਤੁਸੀਂ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਤੇ ਉਹਨਾਂ ਦੇ ਉਹ ਫਿਰ ਤੁਸੀਂ ਪਾਕਿਸਤਾਨ ਦੇ ਖਾਤੇ 'ਚ ਪਾਓ, ਉਹਨੂੰ ਜਿਹਾਦ ਦੇ ਖਾਤੇ 'ਚ ਪਾਓ, ਉਹਨੂੰ ਦਹਿਸ਼ਤਗਰਦ ਜੋ ਮਰਜ਼ੀ ਕਰੋ। ਜਦੋਂ ਤੁਸੀਂ ਸਾਰੇ ਦਰਵਾਜ਼ੇ ਬੰਦ ਕਰ ਦਿਓਗੇ ਤੇ ਫਿਰ ਅਲਟੀਮੇਟਲੀ ਉਹਨਾਂ ਵਿਚਾਰਿਆਂ ਦੇ ਕੋਲ ਹੁਣ ਹਿੰਸਾ ਤੋਂ ਬਿਨਾਂ ਹੋਰ ਕੋਈ ਰਾਹ ਬਚਿਆ ਵੀ ਨਹੀਂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਦੇ ਲੋਕਾਂ ਲਈ ਹੁਣ ਇਨਸਾਫ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਨੇ। ਭਾਰਤੀ ਸੁਪਰੀਮ ਕੋਰਟ ਦੇ 5 ਜੱਜਾਂ ਦੇ ਪੈਨਲ ਨੇ ਆਰਟੀਕਲ 370 ਖਤਮ ਕਰਨ ਦੇ ਮਾਮਲੇ ਸੰਬੰਧੀ ਦਿੱਤੇ ਗਏ ਫੈਸਲੇ ਤੇ ਮੁੜ ਵਿਚਾਰ ਕਰਨ ਤੋਂ ਨਾ ਕਰ ਦਿੱਤੀ ਹੈ। ਇਸ ਸੰਬੰਧੀ ਸਾਰੀਆਂ ਜਿਹੜੀਆਂ ਰਿਵਿਊ ਪਟੀਸ਼ਨਾਂ ਨੂੰ ਇੱਕੋ ਝਟਕੇ ਨਾਲ ਖਤਮ ਕਰ ਦਿੱਤਾ ਗਿਆ ਹੈ। ਸੋ ਇਸ ਨੂੰ ਕਹਿੰਦੇ ਨੇ ਹਿੰਦੂ ਤਵੀ ਜ਼ੁਬਾਨ ਵਿੱਚ ਸੱਤਿਅਮ ਹੈ ਵਜਾਇਤੇ, ਪਰ ਹਕੀਕਤ ਵਿੱਚ ਇਸ ਦਾ ਮਤਲਬ ਹੈ ਕੂੜ ਫਿਰੇ ਪ੍ਰਧਾਨ ਵੀ ਲਾ ਲਓ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਖਾਲਿਸਤਾਨ ਐਲਾਨਨਾਮੇ ਦੇ ਵਿੱਚ ਇੱਕ ਬੜੀ ਖੂਬਸੂਰਤ ਇੰਟਰਪ੍ਰੀਟੇਸ਼ਨ ਸੀ ਕਿ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ, ਇਹਨਾਂ ਨੇ ਨਾਰਾ ਤਾਂ ਦਿੱਤਾ ਹੈ ਅਹਿੰਸਾ ਪਰਮੋ ਧਰਮਾ, ਕਿ ਅਹਿੰਸਾ ਨਾਨ ਵਾਇਲੈਂਸ ਹੀ ਸਭ ਤੋਂ ਵੱਡਾ ਧਰਮ ਹੈ। ਪਰ ਅਸਲ ਦੇ ਵਿੱਚ ਜੋ ਇਹਨਾਂ ਦੀ ਕਾਰਜਸ਼ੈਲੀ ਆ ਉਹ ਇਸ ਦੇ ਬਿਲਕੁਲ ਉਲਟ ਹੈ ਕਿ ਹਿੰਸਾ ਇਸਤੇਮਾਲ ਕਰਕੇ ਹਰ ਵਿਰੋਧ ਨੂੰ ਦੱਬ ਦਿਓ, ਜੋ ਅਸੀਂ ਇਹਨਾਂ ਦੇ 76-77 ਸਾਲ ਦੇ ਪੀਰੀਅਡ 'ਚ ਇਨ ਜਨਰਲ, ਤੇ ਜੇ 26 ਜਨਵਰੀ 1950 ਨੂੰ ਜਦੋਂ ਸੰਵਿਧਾਨ ਲਾਗੂ ਹੁੰਦਾ ਹੈ ਉਸ ਦੇ 74 ਸਾਲ ਗਿਣੀਏ ਤੇ ਫਿਰ ਇਹ ਅਸੀਂ ਪਰਟੀਕੂਲਰ ਦੇਖਦੇ ਹਾਂ। ਇਸੇ ਤਰ੍ਹਾਂ ਜੇ ਇਹਨਾਂ ਨੇ ਆਪਣੇ ਮੋਟੋ ਜਿਹੜਾ ਨੈਸ਼ਨਲ ਐਂਬਲਮ ਹੈ ਉਹਦੇ 'ਚ ਸਤਿਅਮੇਵ ਜਯਤੇ ਕਿ ਸੱਤ ਦੀ ਜਿੱਤ ਹੁੰਦੀ ਹੈ ਕਿਹਾ, ਤੇ ਇਹਦਾ ਅੰਡਰ ਕਰੰਟ ਇਹ ਹੈ ਜੋ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਿ ਅਲਟੀਮੇਟਲੀ ਕੂੜ ਰੂਲ ਕਰ ਰਿਹਾ ਤੁਸੀਂ। ਕਿਉਂਕਿ ਇਹਦਾ ਵੀ ਦਿਲਚਸਪ ਇਤਿਹਾਸ ਹੈ ਕਿ ਬੁੱਧ ਧਰਮ ਦਾ ਖਾਤਮਾ ਕਿਵੇਂ ਸ਼ਾਸਤਰ ਔਰ ਸ਼ਸਤਰ ਦੇ ਨਾਲ ਕੀਤਾ ਇਹਨਾਂ ਨੇ, ਸ਼ੰਕਰਾ ਦੇ ਜ਼ਮਾਨੇ 'ਚ ਖਾਸ ਕਰ। ਔਰ ਅਹਿੰਸਾ ਪਰਮੋ ਧਰਮਾ ਇਹ ਬੁੱਧ ਦਾ ਅਸੂਲ ਸੀ, ਕੰਪੈਸ਼ਨ, ਦਇਆ। ਅਹਿੰਸਾ ਦਾ ਮਤਲਬ ਇਹ ਸੀ। ਪਰ ਇਹਨਾਂ ਨੇ ਜਦੋਂ ਹਿੰਸਾ ਦੇ ਨਾਲ ਪੂਰੀ ਵਾਇਲੈਂਸ ਤੇ ਉਹਨਾਂ ਦੀਆਂ ਮੋਨੈਸਟਰੀ ਸਾੜਤੀਆਂ, ਭਿਕਸ਼ੂ ਜਿਉਂਦੇ ਸਾੜਤੇ, ਕੁਝ ਦਰਿਆਵਾਂ 'ਚ ਡੋਬ ਦਿੱਤੇ, ਕੁਝ ਭੱਜਣ ਤੇ ਮਜਬੂਰ ਕਰਤੇ, ਔਰ ਉਹ ਸਾਰੇ ਦਾ ਐਂਡ ਕਰਕੇ ਇਹਨਾਂ ਨੇ ਕਿਹਾ ਅਹਿੰਸਾ ਪਰਮੋ ਧਰਮ, ਕਿ ਜੀ ਸਭ ਤੋਂ ਵੱਡਾ ਇਹ ਹੈ। ਟੋਟਲ 180 ਡਿਗਰੀ ਦੇ ਉੱਤੇ ਤੁਸੀਂ ਖਲੋ ਕੇ ਝੂਠ ਬੋਲਦੇ ਹੋ। ਜਿਵੇਂ ਆ ਤੁਸੀਂ ਇਸ ਇਲੈਕਸ਼ਨ ਕੈਂਪੇਨ ਦੇ ਵੇਲੇ ਦੇਖਿਆ ਕਿ ਮੋਦੀ ਜਿਹੜਾ ਇਹ ਵੀ ਕਹਿ ਰਿਹਾ ਕਿ ਜੀ ਤੁਹਾਡੇ ਸਭ ਦੀ ਉਹ ਹਿੰਦੂਓ ਤੁਹਾਡੀ ਜਾਇਦਾਦਾਂ ਖੋਹ ਕੇ, ਤੁਹਾਡੀਆਂ ਜਨਾਨੀਆਂ ਦੇ ਮੰਗਲ ਸੂਤਰ ਖੋਹ ਕੇ ਇਹਨਾਂ ਨੇ ਉਹਨਾਂ 'ਚ ਵੰਡ ਦੇਣੇ ਨੇ ਜਿਹੜੇ ਜ਼ਿਆਦਾ ਬੱਚੇ ਜੰਮਦੇ ਨੇ, ਜਿਹਦੇ ਘੁਸਪੈਠੀਆਂ ਨੇ, ਔਰ ਇਹ ਸਾਰੇ ਨੂੰ। ਤੇ ਉਸ ਤੋਂ 4 ਦਿਨ ਬਾਅਦ ਉਹ ਕਹਿੰਦਾ ਵੀ ਮੈਂ ਤਾਂ ਕਦੇ ਹਿੰਦੂ ਮੁਸਲਿਮ ਕੀਤਾ ਹੀ ਨਹੀਂ, ਜੇ ਮੈਂ ਹਿੰਦੂ ਮੁਸਲਿਮ ਕਰਾਂ ਤਾਂ ਮੇਰਾ ਪਬਲਿਕ ਲਾਈਫ 'ਚ ਕੀ ਥਾਂ ਹੈ। ਹੁਣ ਇਹ ਹੈ ਜਿਹੜਾ ਤੁਸੀਂ ਬਿਲਕੁਲ ਨੰਗੇ ਤਾੜ ਝੂਠ ਬੋਲਣ ਦੀ ਲਾਈਨ, ਉਹਨਾਂ ਤੋਂ ਤੁਸੀਂ ਫਿਰ ਕੀ ਇਨਸਾਫ ਭਾਲਦੇ ਹੋ? ਔਰ ਇਹੀ ਪਾਰਟ ਜਦੋਂ ਅਸੀਂ ਬੇਸ਼ੱਕ ਇਹ ਸੈਕੂਲਰਿਜ਼ਮ ਦੇ ਸੋ ਕਾਲਡ ਸੰਵਿਧਾਨ ਦੇ ਥੱਲੇ ਹੀ ਹੋ ਰਿਹਾ, ਜਦੋਂ ਮਨੂ ਸਮ੍ਰਿਤੀ ਸਿੱਧਾ ਸੰਵਿਧਾਨ ਹੋਇਆ ਉਦੋਂ ਤਾਂ ਇਹਨਾਂ ਨੂੰ ਇੰਨਾ ਝੂਠ ਬੋਲਣ ਦੀ ਵੀ ਲੋੜ ਨਹੀਂ ਹੋਣੀ, ਉਹਦੇ 'ਚ ਤਾਂ ਉਹਨਾਂ ਨੇ ਪਹਿਲਾਂ ਹੀ
ਡਿਸਾਈਡ ਕੀਤਾ ਹੋਇਆ ਸ਼ੂਦਰਾਂ ਲਈ ਕੀ ਹੈ, ਔਰਤਾਂ ਲਈ ਕੀ ਹੈ, ਅਵਰਣਾਂ ਲਈ ਕੀ ਹੈ। ਹੁਣ ਈਵਨ ਇਸਲਾਮਿਕ ਸੁਸਾਇਟੀ, ਜਦੋਂ ਮੁਗਲ ਬਾਦਸ਼ਾਹ ਜਾਂ ਉਸ ਤੋਂ ਪਹਿਲਾਂ ਲੋਧੀ ਖਾਨਦਾਨ ਜਾਂ ਮਹਿਮੂਦ ਗਜ਼ਨਵੀ ਤੋਂ ਬਾਅਦ ਮੁਹੰਮਦ ਗੌਰੀ ਦੇ ਨਾਲ ਜੋ ਉਹਨਾਂ ਦਾ ਰਾਜ ਭਾਗ ਸਥਾਪਿਤ ਹੋਇਆ, ਲਾਅ ਤਾਂ ਹੁੰਦਾ ਹੈ ਨਾ, ਹਰ ਸੁਸਾਇਟੀ ਨੂੰ ਕੋਈ ਲਾਅ ਗਵਰਨ ਕਰਦਾ ਹੈ। ਹੁਣ ਉਹਨਾਂ ਦਾ ਲਾਅ ਸੀ ਸ਼ਰੀਅਤ ਦੇ ਥੱਲੇ ਇਸਲਾਮ, ਕਿਉਂਕਿ ਡੋਮੀਨੇਟ ਰਿਲੀਜਨ ਸੀ, ਫੈਸਲੇ ਕਰਦੇ ਸੀ। ਹੁਣ ਜਦੋਂ ਗੁਰੂ ਸਾਹਿਬ ਨੇ ਉਸ ਸਿਸਟਮ ਨੂੰ ਵੀ ਚੈਲੰਜ ਕੀਤਾ ਤੇ ਉਹਨਾਂ ਹੁਣ ਸ਼ਰਅ ਦੇ ਵਿੱਚ ਇਸਲਾਮਿਕ ਲਾਅ ਹੈ, ਉਹਨੂੰ ਜਿਹੜਾ ਇਨਸਾਫ ਕਰਦਾ ਉਹ ਕਾਜ਼ੀ ਹੈ, ਜੂਰਿਸਪ੍ਰੂਡੈਂਸ ਦੇ ਉੱਤੇ ਬੈਠਾ ਹੈ। ਹੁਣ ਜੇ ਉਹ ਸਿਚੁਏਸ਼ਨ ਬਣ ਜਾਏ ਕਿ ਕਾਜ਼ੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ ਕਿ ਬਈ ਉਹਨੇ ਜਿਹੜਾ ਫੈਸਲਾ ਸੁਣਾਉਣਾ ਸੀ ਹੱਕ ਜਾਂ ਨਾ ਹੱਕ ਦਾ, ਉਹ ਤਾਂ ਵੱਡੀ ਲੈ ਰਿਹਾ, ਬ੍ਰਾਈਬ ਲੈ ਰਿਹਾ, ਕਾਜ਼ੀ ਰਿਸ਼ਵਤੀ ਇਨਸਾਫ ਕਿਹਨੇ ਕਰਨਾ ਸੀ। ਔਰ ਇਸੇ ਤਰ੍ਹਾਂ ਜਦੋਂ ਉਹ ਇੱਕ ਪਾਸੜ ਹੋ ਜਾਏ ਔਰੰਗਜ਼ੇਬ ਤੱਕ ਪਹੁੰਚਦੇ ਆ, ਜਿਸ ਕਿਸਮ ਦਾ ਕਿ ਤੁਸੀਂ ਕੁਰਾਨ ਦੀ ਸਹੁੰ, ਜਿਹੜੀ ਸਭ ਤੋਂ ਪਵਿੱਤਰ ਮੁਕੱਦਸ ਕਿਤਾਬ ਹੈ, ਤੁਸੀਂ ਮੁੱਕਰ ਜਾਣਾ ਹੈ, ਤੇ ਫਿਰ ਤੁਹਾਡੇ ਕੋਲ ਤਾਂ ਤੁਹਾਨੂੰ ਨਾ ਕਾਜ਼ੀ ਨੇ ਇਨਸਾਫ ਦਿੱਤਾ, ਨਾ ਬਾਦਸ਼ਾਹ ਨੇ ਦਿੱਤਾ, ਫਿਰ ਤੁਹਾਡੇ ਕੋਲ ਤਰੀਕਾ ਕਿਹੜਾ ਬਚਦਾ? ਉਹੀ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਮੁਖਾਤਬ ਜ਼ਫਰਨਾਮੇ ਦੇ ਵਿੱਚ ਯਾਦ ਦਹਾਨੀ ਕਰਵਾਈ ਸੀ, ਜਿਹੜੀ ਆਲਰੇਡੀ ਅਸੀਂ ਈਰਾਨ ਦਾ ਜ਼ਿਕਰ ਕਰਕੇ ਹਟੇ ਹਾਂ। ਸ਼ੇਖ ਸਾਦੀ 12ਵੀਂ 13ਵੀਂ ਸਦੀ ਦੇ ਵਿੱਚ, ਜਿਹਦੀ ਵਿਜ਼ਡਮ, ਜਿਸ ਦਾ ਜਿਹੜਾ ਲਿਖਤ ਹੈ, ਉਹਨੂੰ ਅੱਜ ਵੀ ਈਰਾਨ ਦੇ ਵਿੱਚ ਉਹ ਹਾਫਿਜ਼ ਹੋਏ, ਸ਼ੇਖ ਸਾਦੀ ਹੋਏ, ਉਸ ਨੂੰ ਪੜ੍ਹਿਆ ਜਾਂਦਾ ਹੈ, ਜਿਹਦੇ 'ਚ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਵੀ ਜਦੋਂ ਇਹ ਗੁਰੂ ਨੇ ਆਪਣੇ ਸਿੱਖਾਂ ਦੇ ਲਈ ਔਰ ਬਾਦਸ਼ਾਹ ਨੂੰ ਇਹ ਕਿਹਾ ਕਿ ਭਾਈ ਜਦੋਂ ਦਰਵਾਜ਼ੇ ਸਾਰੇ ਬੰਦ ਹੋ ਜਾਣ ਇਨਸਾਫ ਲੈਣ ਲਈ, ਫਿਰ ਕਿਹੜਾ ਰਸਤਾ ਬਚਦਾ? ਫਿਰ ਤਲਵਾਰ ਹੈ, ਜਿਹਨੂੰ ਸੂਰਬੀਰ ਆਪਣੇ ਹੱਥ 'ਚ ਚੁੱਕਦੇ ਨੇ। ਹਾਲਾਂ ਜਿਵੇਂ ਅਸੀਂ, ਸਾਡੀ ਲੀਡਰਸ਼ਿਪ 47 ਦੌਰ ਦੀ ਨੇ ਸਿੱਖਾਂ ਨੂੰ ਇਹਨਾਂ ਦੇ ਚੁੰਗਲ 'ਚ ਫਸਾਇਆ, ਹਿੰਦੂ ਤਵੀਆਂ ਦੇ, ਬ੍ਰਾਹਮਣਵਾਦੀਆਂ ਦੇ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਲੋਕ, ਸ਼ੇਖ ਅਬਦੁੱਲਾ, ਜਿਹਨੂੰ ਸੈਕੂਲਰਿਜ਼ਮ ਦਾ ਭੂਤ ਚੜ੍ਹਿਆ ਹੋਇਆ ਸੀ, ਆਪਣੇ ਆਪ ਨੂੰ ਉਹ ਨਹਿਰੂ ਤੇ ਜਿਨ੍ਹਾਂ ਦੇ ਕਾਡਰ ਦਾ ਲੀਡਰ ਸਮਝਦਾ ਸੀ, ਉਹਨੇ ਜੰਮੂ ਕਸ਼ਮੀਰ ਨੂੰ ਇਹਨਾਂ ਦੇ ਚੁੰਗਲ 'ਚ ਫਸਾਇਆ। ਔਰ ਇਹ ਹੋਇਆ ਦੇਖੋ ਜੀ, ਪ੍ਰੋਪਰ ਸਮਝੌਤਾ ਹੋਇਆ। ਉਹਦਾ ਵੀ ਹੈਡ ਆਫ ਜਿਹੜਾ ਇੰਡੀਆ ਦਾ ਬਣੇਗਾ, ਉਹ ਵੀ ਸਦਰ ਹੈ, ਪ੍ਰੈਜ਼ੀਡੈਂਟ ਹੈ। ਜੰਮੂ ਕਸ਼ਮੀਰ ਦਾ ਵੀ ਪ੍ਰੈਜ਼ੀਡੈਂਟ ਕਹਾਏਗਾ, ਆਪਣੀ ਕਾਂਸਟੀਟਿਊਂਟ ਅਸੈਂਬਲੀ, ਆਪਣਾ ਸਾਡਾ ਝੰਡਾ, ਆਪਣਾ ਸਾਡਾ ਰਾਸ਼ਟਰੀ ਗੀਤ, ਆਪਣਾ ਜਿਹੜਾ ਸਾਰਾ ਕੋਈ ਦਿੱਲੀ ਦਾ ਕਾਨੂੰਨ ਆਟੋਮੈਟਿਕਲੀ ਕਿ ਜੰਮੂ ਕਸ਼ਮੀਰ 'ਤੇ ਲਾਗੂ ਨਹੀਂ ਹੋ। ਇਹ ਸਾਰਾ ਆਰਟੀਕਲ 370 ਧਾਰਾ 370 ਦੇ ਥੱਲੇ, ਜਿਹਨੂੰ ਕਨਸਟੀਟਿਊਸ਼ਨ ਦੇ ਓਰੀਜਨਲ ਡਰਾਫਟ ਦੇ ਵਿੱਚ ਐਡ ਕੀਤਾ ਗਿਆ। ਹਾਲਾਂ BR ਅੰਬੇਦਕਰ ਜਿਹੜਾ ਇਹਦੇ ਹੱਕ 'ਚ ਨਹੀਂ ਸੀ, ਪਰ ਨਹਿਰੂ ਨੂੰ ਪਤਾ ਸੀ ਕਿ ਬਈ ਇਹ ਸਾਰਾ ਅਸੀਂ ਇੱਕ ਮੁਸਲਿਮ ਮੈਜੋਰਟੀ ਸਟੇਟ ਨੂੰ ਲਿਆ ਰਹੇ ਹਾਂ, ਇਹਨਾਂ ਨੂੰ ਘੱਟੋ ਘੱਟ ਕੁਛ ਤਾਂ ਜੇ ਹੁਣੇ ਹੀ ਦੱਸਤਾ ਵੀ ਅਸੀਂ ਇਹਨਾਂ ਨੂੰ ਕੁਛ ਨਹੀਂ ਦੇਣਾ, ਇਹ ਰਿਬੈਲੀਅਨ ਤੇ ਆ ਜਾਣਗੇ, ਇਹਨਾਂ ਨੂੰ ਥੋੜਾ ਬਹੁਤ ਤਾਂ ਜਿਹੜਾ ਤੁਸੀਂ ਟਿਕਾਓ ਪਹਿਲਾਂ, ਫਿਰ ਦੇਖਿਆ ਜਾਏਗਾ। ਉਧਰੋਂ ਇਹ ਸੰਵਿਧਾਨ 'ਚ ਦਿੱਤਾ, ਉਧਰੋਂ ਨਹਿਰੂ ਇਸ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ 'ਚ ਲੈ ਆਇਆ ਕਿ ਜੀ ਵੋਟਾਂ ਪਵਾ ਲਓ ਲੋਕਾਂ ਤੋਂ। ਉਧਰ ਧੋਖਾ ਦੇ ਦਿੱਤਾ ਇੰਟਰਨੈਸ਼ਨਲ ਕਮਿਊਨਿਟੀ ਨੂੰ, ਇੱਧਰ ਆਪਣਿਆਂ ਨੂੰ ਧੋਖਾ ਦੇ ਦਿੱਤਾ। ਹੁਣ ਅਸੀਂ ਦੇਖਦੇ ਹਾਂ ਕਿ ਕਿਵੇਂ 5 ਅਗਸਤ 2019 ਨੂੰ, ਆਲਮੋਸਟ 5 ਸਾਲ ਪਹਿਲਾਂ, ਭਾਰਤੀ ਪਾਰਲੀਮੈਂਟ ਨੇ, ਅਮਿਤ ਸ਼ਾਹ ਮੋਦੀ ਨੇ ਉਹਦਾ ਉਡਾਤਾ ਆਰਟੀਕਲ 370-35 ਸੂਬੇ ਦਾ ਵਜੂਦ ਵੀ ਖੜਾ ਕਰਤਾ। ਹੁਣ ਜਦੋਂ ਲੈਜਿਸਲੇਚਰ ਜਾਂ ਐਗਜ਼ੈਕਟਿਵ ਇੱਕ ਨਾਇਨਸਾਫੀ ਦੇ ਰਾਹ ਤੇ ਤੁਰ ਪੈਂਦੀ ਹੈ, ਤੁਹਾਡੇ ਕੋਲ ਕੀ ਹੁੰਦਾ? ਜੁਡੀਸ਼ਰੀ। ਹੁਣ ਜੰਮੂ ਕਸ਼ਮੀਰ ਦੇ ਲੀਡਰਾਂ ਨੂੰ ਇੰਨਾ ਭਰੋਸਾ ਸੀ, ਉਹਨਾਂ ਨੇ ਕਿਹਾ ਜੀ ਇਹ ਤਾਂ ਕਨਸਟੀਟਿਊਸ਼ਨ ਦੇ ਮੂਲ ਡਰਾਫਟ ਦੇ ਵਿੱਚ ਹੈ, ਇਹ ਤਾਂ ਬਿਲਕੁਲ ਅਨਕਨਸਟੀਟਿਊਸ਼ਨਲ ਕੰਮ ਕੀਤਾ ਇਹਨਾਂ ਨੇ, ਇਹ ਤਾਂ ਸਾਨੂੰ ਉੱਥੋਂ ਜਸਟਿਸ ਮਿਲੇਗਾ। ਇਹ ਗੱਲ ਮਹਿਬੂਬਾ ਮੁਫਤੀ ਵੀ ਕਹਿੰਦੀ ਰਹੀ, ਫਾਰੂਕ ਵੀ, ਉਮਰ ਅਬਦੁੱਲਾ ਵੀ, ਉਹਨਾਂ ਦੀ ਬਾਰ ਕੌਂਸਲ ਵੀ, ਇਹ ਉਹ। 2019 'ਚ ਉਹਨਾਂ ਨੇ ਖਤਮ ਕਰਤਾ ਜੰਮੂ ਕਸ਼ਮੀਰ ਦਾ ਕੰਮ। ਨਾਲ ਦੀ ਨਾਲ ਉਹਨਾਂ ਨੇ ਡੈਮੋਗ੍ਰਾਫੀ, ਰੀਡਿਸਟ੍ਰਿਕਟਿੰਗ, ਉਹ ਸਾਰਾ ਕੰਮ ਸ਼ੁਰੂ ਕਰਤਾ। ਇਹ ਇੱਧਰ ਬੈਠੇ ਡੀਕਦੇ ਸੀ ਕਿ ਜੀ ਸੁਪਰੀਮ ਕੋਰਟ 'ਚੋਂ ਸਾਨੂੰ ਉਹ 4 ਸਾਲ ਤਾਂ ਸੁਪਰੀਮ ਕੋਰਟ ਉਹਨਾਂ ਪਟੀਸ਼ਨਾਂ ਦੇ ਉੱਤੇ ਹੀ ਬੈਠਾ ਰਿਹਾ। ਕੁੱਤਾ ਮਰ ਜਾਏ, ਬਿੱਲੀ ਮਰ ਜਾਏ, ਉਹਦਾ ਸੂ ਮੋਟੋ ਨੋਟਿਸ ਲੈ ਲੈਂਦਾ ਨੇ। 2019 ਤੋਂ 2023 ਤੱਕ ਜਿਹੜਾ ਸੁਪਰੀਮ ਕੋਰਟ ਨੇ, ਹਾਲਾਂ 100 ਤੋਂ ਜ਼ਿਆਦਾ ਪਟੀਸ਼ਨਾਂ, ਨਵੰਬਰ 2023 ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ। ਉਹਨੇ ਕਿਹਾ ਜੀ ਇਹ ਬਿਲਕੁਲ ਕਨਸਟੀਟਿਊਸ਼ਨ ਦੇ ਮੁਤਾਬਕ ਹੋਇਆ, ਇਹ ਰਾਈਟਸ ਤੇ ਟੈਂਪਰੇਰੀ ਪ੍ਰੋਵੀਜ਼ਨ ਸੀ।
ਔਰ ਉਸ ਦੇ ਥੱਲੇ ਉਹਨਾਂ ਨੇ ਖਤਮ ਕੀਤਾ, ਬਿਲਕੁਲ ਠੀਕ, ਕਹਾਣੀ ਖਤਮ। ਹੁਣ ਇੱਕ ਪ੍ਰੋਵੀਜ਼ਨ ਹੁੰਦਾ ਹੈ ਕਿ ਜਿਹਦੇ ਥੱਲੇ ਤੁਸੀਂ ਸੁਪਰੀਮ ਕੋਰਟ ਨੂੰ ਹੀ ਰਿਵਿਊ ਪਟੀਸ਼ਨ ਫਾਈਲ ਕਰਦੇ ਹੋ ਕਿ ਜੀ ਜਨਾਬ ਇਹ ਤੁਸੀਂ ਫੈਸਲਾ ਸੁਣਾਇਆ, ਪਤਾ ਨਹੀਂ ਤੁਹਾਨੂੰ ਨੀਂਦ ਆਈ ਸੀ, ਅੱਖਾਂ ਬੰਦ ਸੀ, ਕਿ ਤੁਹਾਡਾ ਦਿਮਾਗ ਜਿਹੜਾ ਉਹ ਥੱਕਿਆ ਹੋਇਆ ਸੀ, ਉਹਦੇ ਤੇ ਜ਼ਰਾ ਦੇਖੋ, ਗੌਰ ਕਰੋ, ਮੁੜ ਗੌਰ ਕਰੋ, ਰੀਵਿਊ ਕਰੋ। ਹੁਣ ਉਹ ਜਿਹੜਾ ਸੀ ਉਹਨਾਂ ਨੇ ਫਿਰ ਰਿਵਿਊ ਪਟੀਸ਼ਨ ਕਿੰਨਿਆਂ ਨਹੀਂ, ਬਾਰ ਕੌਂਸਲ ਹੀ ਉਹ ਅੱਜ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਡਿਸਮਿਸਿਸ ਪਲੀਜ਼ ਟੂ ਰਿਵਿਊ ਆਰਟੀਕਲ 370 ਜਜਮੈਂਟ। ਉਹਨਾਂ ਨੇ 5 ਜੱਜ ਬੈਠੇ ਜਿਨ੍ਹਾਂ ਚੀਫ ਜਸਟਿਸ ਚੰਦਰਚੂੜ ਜਿਹਦੇ ਬਾਰੇ ਹੁੰਦਾ ਹੈ ਜੀ ਇਹ ਮੋਦੀ ਦੇ ਖਿਲਾਫ, ਔਰ ਦੂਜਾ ਬੜਾ ਇੰਡੀਪੈਂਡੈਂਟ, ਪੰਜਾਂ ਨੇ ਕਿਹਾ ਵੀ ਚੱਕੋ ਹੁਣ ਵਾਪਸ ਨਾ ਆਇਓ, ਖਤਮ ਤੁਹਾਡਾ ਕੰਮ ਹੁਣ ਜਿਹੜਾ। ਔਰ ਇਹ ਵੀ ਕਿਹਾ ਕਿ ਵੀ ਸੂਬੇ ਦਾ ਹੱਕ ਵੀ ਨਹੀਂ, ਇੱਕ ਤਾਂ ਸੀ ਵੀ ਕਈਆਂ ਨੂੰ ਆਸ ਸੀ ਕਿ ਸ਼ਾਇਦ ਸੁਪਰੀਮ ਕੋਰਟ ਉਹਨੂੰ ਰੀਡੂ ਨਹੀਂ ਕਰੇਗਾ, ਪਰ ਇਹ ਇੰਡੀਆ ਦੇ ਗਵਰਨਮੈਂਟ ਤੇ ਪ੍ਰਵੇਲ ਕਰੇਗਾ ਕਿ ਵੀ ਉਹਨੂੰ ਸੂਬੇ ਦਾ ਦਰਜਾ ਦਿਓ ਵਾਪਸ। ਲਦਾਖ ਤਾਂ ਤੁਸੀਂ ਬਣਾ ਹੀ ਦਿੱਤਾ ਯੂਨੀਅਨ ਟੈਰੀਟਰੀ, ਔਰ ਇਲੈਕਸ਼ਨਾਂ ਕਰਾਓ। ਸੁਪਰੀਮ ਕੋਰਟ ਨੇ ਉਹ ਵੀ ਨਾ ਕਰਤੀ, ਉਹਨਾਂ ਨੇ ਕਿਹਾ ਜੀ ਨਹੀਂ ਵੀ ਸੂਬਾ ਤਾਂ ਵੀ ਜੋ ਵੀ ਹੈ ਫਲਾਣਾ ਹੋਏ। ਤੇ ਹੁਣ ਵੈਸੇ ਤਾਂ 1988-99 'ਚ ਹੀ ਕਸ਼ਮੀਰੀਆਂ ਨੇ ਹਥਿਆਰ ਚੁੱਕ ਲਏ ਸੀ, ਔਰ ਹੁਣ ਇੱਕ ਪਾਸੇ ਦੁਨੀਆ ਨੂੰ ਕਹਿੰਦੇ ਨੇ ਦੇਖੋ ਜੀ ਕਿੰਨੇ ਟੂਰਿਸਟ ਜਾ ਰਹੇ ਨੇ ਉੱਥੇ। ਹੁਣ ਜੇ ਟੂਰਿਸਟਾਂ ਦਾ ਜਾਣਾ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਹੈ, ਹਾਲਾਂ ਅਸੀਂ ਕੋਈ ਹੱਕ 'ਚ ਨਹੀਂ ਹੈ ਕਿ ਕੋਈ ਇਨੋਸੈਂਟ ਨੂੰ ਕੋ ਮਾਰੇ, ਤਾਂ ਉਹਨਾਂ ਨੇ ਵੀ ਕਿਹਾ ਵੀ ਠੀਕ ਹੈ। ਹੁਣ ਕੋਈ ਦਿਨ ਐਸਾ ਨਹੀਂ ਗੁਜ਼ਰਿਆ ਹੁੰਦਾ, 2-3 ਦਿਨ ਪਹਿਲਾਂ ਵੀ ਸੀ ਕਿ ਰਾਜਸਥਾਨ ਦੇ ਕਪਲ ਨੂੰ ਗੋਲੀਆਂ ਨਾਲ ਉਹਨਾਂ ਨੇ ਭੁੰਨਿਆ, ਜਾਂ ਆਉਣ ਵਾਲੇ ਪੀਰੀਅਡ 'ਚ ਹੋਏਗਾ। ਹੁਣ ਜਦੋਂ ਤੁਸੀਂ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਤੇ ਉਹਨਾਂ ਦੇ ਉਹ ਫਿਰ ਤੁਸੀਂ ਪਾਕਿਸਤਾਨ ਦੇ ਖਾਤੇ 'ਚ ਪਾਓ, ਉਹਨੂੰ ਜਿਹਾਦ ਦੇ ਖਾਤੇ 'ਚ ਪਾਓ, ਉਹਨੂੰ ਦਹਿਸ਼ਤਗਰਦ, ਜੋ ਮਰਜ਼ੀ ਕਰੋ, ਜਦੋਂ ਤੁਸੀਂ ਸਾਰੇ ਦਰਵਾਜ਼ੇ ਬੰਦ ਕਰ ਦਿਓਗੇ ਤੇ ਫਿਰ ਅਲਟੀਮੇਟਲੀ ਉਹਨਾਂ ਵਿਚਾਰਿਆਂ ਦੇ ਕੋਲ ਹੁਣ ਹਿੰਸਾ ਤੋਂ ਬਿਨਾਂ ਹੋਰ ਕੋਈ ਰਾਹ ਬਚਿਆ ਵੀ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸਿੰਘ ਸੰਧੂ, ਬਲਜੀਤ ਵਰੈਚ, ਕੁਲਦੀਪ ਕੌਰ, ਸਿੰਘ ਕਰਚਾ ਜੀ, ਜਸਵੀਰ ਬਰਾਜ ਜੀ, ਫਿਰ ਇਸੇ ਤਰ੍ਹਾਂ ਕੁਲਵਿੰਦਰ ਸੰਧੂ ਜੀ ਔਰ ਜਸਕੀਰਤ ਸਿੰਘ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਸਾਡੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਦੇ ਨੇ ਔਰ ਤੰਦਰੁਸਤੀ ਦੀ ਵੀ ਅਰਦਾਸ ਕਰਦੇ ਨੇ। ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ these crooks might have 2 sets of EVM machine or BJP is going to win which is needed for their fast breakup। ਸੋ ਇਸੇ ਤਰ੍ਹਾਂ ਜਸਵੀਰ ਬਰਾਜ ਜੀ ਵੀ ਕਹਿੰਦੇ ਨੇ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਪ੍ਰਮਾਤਮਾ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹੋ। ਔਰ ਇਸੇ ਤਰ੍ਹਾਂ ਸ਼ੁਕਰੀਆ ਭਾਈ ਸਾਹਿਬ। ਕਰਮਜੀਤ ਸਿੰਘ ਜੀ ਵੀ ਚੜ੍ਹਦੀ ਕਲਾ ਡਾਕਟਰ ਸਾਹਿਬ ਕਹਿੰਦੇ ਨੇ, ਔਰ ਫਿਰ ਕਹਿੰਦੇ ਨੇ ਕਿ ਗੁਰੂ ਜੀ ਕਿਰਪਾ ਬਣਾਈ ਰੱਖਣ ਤੇ ਸੇਵਾ ਲੈਂਦੇ ਰਹਿਣ। ਔਰ ਬਲਵਿੰਦਰ ਸਿੰਘ ਕੰਗ ਜੀ ਵੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸੁਖਜੀਵਨ ਬੱਚੂ ਜੀ ਗੁੱਡ ਜੌਬ, ਕੀਪ ਅਪ, ਥੈਂਕਸ ਟੂ ਓਪਨ ਪੀਪਲ ਆਈਜ਼। ਹਰਦੀਪ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਵੀ ਬੁਲਾਉਂਦੇ ਨੇ। ਗੁਰਨੇਕ ਨਿੱਜਰ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕਮਲਜੀਤ ਸਿੰਘ ਜੀ ਕਹਿੰਦੇ ਨੇ ਕੇਜਰੀਵਾਲ ਭਾਜਪਾ ਤੇ RSS ਦੇ ਰੋਲੇ ਨੂੰ ਇਸ ਸੰਦਰਭ ਵਿੱਚ ਦੇਖਣਾ ਚਾਹੀਦਾ ਕਿ RSS ਕੇਜਰੀਵਾਲ ਨੂੰ ਕਾਂਗਰਸ ਦੇ ਬਦਲ ਵਜੋਂ ਸਥਾਪਿਤ ਕਰਨਾ ਚਾਹੁੰਦੀ ਹੈ, ਪਰ ਮੋਦੀ ਤੇ ਉਸਦੀ ਜੁੰਡਲੀ ਇਸ ਨੂੰ ਆਪਣੇ ਸ਼ਰੀਕ ਵਜੋਂ ਦੇਖ ਰਹੀ ਹੈ। ਇਹ ਸਾਰੇ ਇੱਕੋ ਹੀ ਨੇ ਜੀ, ਰਲੇ ਹੋਏ ਨੇ ਇਸ ਹਮਾਮ ਦੇ ਵਿੱਚ, ਸਭ ਨੰਗੇ ਨੇ। ਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਕਮਲਜੀਤ ਸਿੰਘ ਨੇ ਜ਼ਿਆਦਾ ਬੱਚੇ ਹੋਣ ਨਾਲ ਸੰਬੰਧਿਤ ਵਿਸ਼ੇ ਤੇ ਜੇ ਕੋਈ ਲੇਖ ਭੇਜਣਾ ਹੋਵੇ ਤਾਂ sos@tv84.tv ਤੇ ਸਾਨੂੰ ਈਮੇਲ ਕਰ ਸਕਦੇ ਹੋ। ਔਰ ਗੁਰਮੁਖ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਦੀਪ ਸਿੰਘ ਸਿੱਧੂ ਜੀ ਖਾਲਸਾ ਜ਼ਿੰਦਾਬਾਦ, ਸੁਖਵੰਤ ਸਿੰਘ ਜੀ ਔਰ ਇਸ ਤਰ੍ਹਾਂ ਮੁਹੰਮਦ ਅਸਲਮ CH ਕਹਿੰਦੇ ਨੇ ਕਿ ਗੁੱਡ ਮਾਰਨਿੰਗ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ, after a long time program has appeared on YouTube, thanks God। ਦੇਖੋ ਫੇਸਬੁੱਕ ਤੋਂ ਤਾਂ ਸਾਡਾ ਪੇਜ ਹੀ ਉਹਨਾਂ ਨੇ ਗਾਇਬ ਕਰਤਾ ਹੈ, YouTube ਤੇ ਅਸੀਂ ਪ੍ਰੋਗਰਾਮ ਤਾਂ ਚੱਲਦੇ ਰਹੇ ਨੇ ਇਹਨਾਂ 4 ਦਿਨਾਂ, ਪਰ ਸੱਚੋ ਸੱਚ ਜਿਹੜਾ ਅਸੀਂ ਥਰਸਡੇ ਤੋਂ ਬਾਅਦ ਅੱਜ ਕਰ ਰਹੇ ਹਾਂ ਕਿਉਂਕਿ ਪਿਛਲੇ ਦਿਨਾਂ 'ਚ ਦੂਸਰੇ ਪ੍ਰੋਗਰਾਮ ਲਾਈਵ ਚੱਲਦੇ ਸੀ ਜੀ। ਮਨਜੀਤ ਸਿੰਘ ਮਿਠਾਰੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਕਹਿੰਦੇ ਜੈਸ ਨਾਓ ਟਾਈਮ ਇਜ਼ ਫੋਲੋਇੰਗ definitely Khalsa Zindabad world political current is involved Sikh around the world।
ਜਤਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ even though nothing comes out of elections in India for us, we should not oppose our people. Some people spending all shows promoting boycott. और गुरमीत सिंह जी, सुखविंदर सिंह जी और इसी तरह हरमिंदर सिंह जी, फिर जसबीर सिंह जी, ਬੌਬ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਸਾਡੀ ਸਾਰੀ ਟੀਮ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰ ਸਿੰਘ ਜੀ ਖਾਲਸਾ ਨਿਹਾਲੇ, ਅਵਤਾਰ ਸਿੰਘ ਜੀ, ਨਿਹੰਗ ਸਿੰਘ ਜੀ, ਰਵਿੰਦਰ ਗਿੱਲ ਜੀ, ਸੁਖਦੀਪ ਸੋਇਤਾ ਜੀ, ਇਹ ਕਹਿੰਦੇ ਨੇ ਬਾਬਰੀ ਮਸਜਿਦ ਢਾਹ ਕੇ ਫਲੈਗ ਡਾਊਨ ਨਹੀਂ ਕੀਤਾ, ਮਿਨਿਸਟਰ ਮਰੇ ਤੇ ਫਲੈਗ ਡਾਊਨ ਕਰ ਦਿੱਤਾ ਹੈ ਇੰਡੀਆ। ਵਾਓ, ਬਟ ਇਹ ਡਬਲ ਸਟੈਂਡਰਡ ਕੰਟਰੀ, ਇਹ ਨੀਚ ਕੰਟਰੀ। ਉਹਨਾਂ ਨੇ ਨਿਹੰਗ ਸਿੰਘ ਆਈਡੀ ਤੋਂ ਉਹਨਾਂ ਨੇ ਕਿਹਾ ਕਿ ਵੀ ਅਕਿਰਤਕਾਂਡ ਤੇ ਬੇਈਮਾਨ ਤੋਂ ਇਨਸਾਫ ਦੇਖਣਾ ਮੂਰਖਤਾ ਹੀ ਹੈ। ਬਿਲਕੁਲ ਠੀਕ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।